ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਮੌਸਮ ਤਬਦੀਲ ਹੋ ਰਿਹਾ, ਇਸ ਕਰਕੇ ਇਹ ਜੋ ਸਮਾਗਮ ਇਸ ਵਾਰੀ ਰਾਤ ਦੀ ਜਗ੍ਹਾ 'ਤੇ ਦੁਪਹਿਰੀ 12 ਤੋਂ 2:30 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਪਿਆਰਿਓ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ, ਸਾਰੇ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਧੰਨ ਭਾਈ ਬਿਧੀ ਚੰਦ ਜੀ ਇਸ ਅਸਥਾਨ 'ਤੇ ਉਹਨਾਂ ਨੇ ਚਰਨ ਪਾਏ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਜਿਸ ਅਸਥਾਨ ਦੇ ਉੱਤੇ ਬਾਬਾ ਅਟਲ ਰਾਏ ਸਾਹਿਬ ਜੀ ਬਚਪਨ ਦੇ ਵਿੱਚ ਖੇਡਦੇ ਰਹੇ ਨੇ। ਬੜਾ ਵੱਡਾ ਅਸਥਾਨ ਹੈ ਔਰ ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਜਿਹੜਾ ਸਰੋਵਰ ਬਣਿਆ ਉਹ ਕੌਲਸਰ ਸਾਹਿਬ ਦਾ ਹੀ ਸਰੋਵਰ ਹੈ। ਇੱਕ ਪਾਸੇ ਬੀਬੀ ਕੌਲਾਂ ਜੀ ਦਾ ਗੁਰਦੁਆਰਾ ਔਰ ਦੂਜੇ ਪਾਸੇ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਹੈ। ਦਰਬਾਰ ਸਾਹਿਬ ਤੋਂ ਪੈਦਲ 2 ਜਾਂ 3 ਮਿੰਟ ਦਾ ਰਾਹ ਹੈ। ਮੇਰੀ ਬੇਨਤੀ ਹੈ ਸਾਰੇ ਪਰਿਵਾਰਕ ਮੈਂਬਰ ਸਾਰੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਤਿਆਗ ਕੇ 10 20 ਨੂੰ ਨਾਲ ਲੈ ਕੇ 20 ਤਰੀਕ ਨੂੰ 11:30 ਵਜੇ ਤੱਕ ਲਾਸਟ ਪਹੁੰਚਣ ਦੀ ਕਿਰਪਾਲਤਾ ਕਰਿਓ। ਜੇ ਕਿਤੇ ਸਰੀਰ ਨੂੰ ਠੰਡ ਮਹਿਸੂਸ ਹੋਵੇ, ਆਲਸ ਆਉਣ ਲੱਗੇ, ਤੇ ਪਿਆਰਿਓ ਉਸ ਸਮੇਂ ਧੰਨ ਮਾਤਾ ਗੁਜਰ ਕੌਰ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਲਾਲਾਂ ਨੂੰ ਯਾਦ ਕਰ ਲੈਣਾ, ਫਿਰ ਇਹ ਠੰਡ ਤੁਹਾਨੂੰ ਮਹਿਸੂਸ ਹੋਏਗੀ ਨਹੀਂ। ਇਸ ਕਰਕੇ ਮੇਰੀ ਬੇਨਤੀ ਹੈ ਕਿਸੇ ਨੇ ਵੀ ਆਲਸ ਨਹੀਂ ਕਰਨਾ, ਕਿਸੇ ਨੇ ਵੀ ਢਿੱਲ ਨਹੀਂ ਪਾਉਣੀ। ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ, ਆਪਣੀਆਂ ਝੋਲੀਆਂ ਭਰਵਾਉਣ ਵਾਸਤੇ, ਜੋ ਪਿਤਾ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰਦੇ ਨੇ ਉਹ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ 20 ਤਰੀਕ ਨੂੰ ਸਵੇਰੇ ਲਾਸਟ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਔਰ ਸਾਡਾ ਜਿਹੜਾ ਫੇਸਬੁੱਕ ਪੇਜ ਹੈ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ। ਇਸੇ ਸੰਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28
ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ, ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦਿਆਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਅੱਜ ਬਟਾਲਾ ਰੋਡ ਅੱਡਾ ਗੋਪਾਲਪੁਰਾ, ਜਿੱਥੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਤੀਸਰਾ ਯੂਨਿਟ, ਇਹ ਤਕਰੀਬਨ 4.5 ਏਕੜ ਜਗ੍ਹਾ ਹੈ, ਮਹਾਰਾਜ ਜੀ ਦੀ ਮਿਹਰ ਨਾਲ 5 ਏਕੜ ਦੇ ਕਰੀਬ ਸਾਰੀ ਇਹ ਥਾਂ ਹੈ। ਇਹ ਥੋੜੀ ਜਗ੍ਹਾ ਤੇ ਅਸੀਂ ਇਹ ਪੰਡਾਲ ਲਾਇਆ, ਪਿੱਛੇ ਤੁਸੀਂ ਨਿਗਾਹ ਮਾਰੋਗੇ ਤੁਹਾਡੀ ਹੋਈ ਜਗ੍ਹਾ ਸਾਰੀ ਮਹਾਰਾਜ ਜੀ ਦੀ ਮਿਹਰ ਨਾਲ ਸੰਗਤ ਦੀ। ਇੱਥੇ ਵੀ ਜਿਵੇਂ ਰਾਮ ਤੀਰਥ ਰੋਡ ਤੇ ਹਸਪਤਾਲ, ਸਕੂਲ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਇਹ ਸਾਰੇ ਕਾਰਜ ਬਾਪੂ ਜੀ ਦੀ ਕਿਰਪਾ ਦੇ ਨਾਲ ਚੱਲਣੇ ਨੇ। ਤੇ ਮੇਰੇ ਮਨ ਦੀ ਭਾਵਨਾ ਬਣੀ, ਮੈਂ ਕਿਹਾ ਸੰਗਤ ਦੇ ਹੁਣ ਚਰਨ ਪਾਉਣੇ ਇਸ ਜਗ੍ਹਾ ਤੇ ਵੀ ਸ਼ੁਰੂ ਕਰੀਏ। ਗੁਰੂ ਪਿਤਾ ਦੇ ਜਦੋਂ ਸੰਗਤ ਦੇ ਚਰਨ ਪੈਣ ਲੱਗ ਪੈਣਗੇ, ਕਾਰਜ ਆਪੇ ਸ਼ੁਰੂ ਹੋ ਜਾਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਕਿਉਂਕਿ ਤੁਹਾਡੇ ਪੈਰਾਂ ਵਿੱਚ ਬਰਕਤਾਂ ਨੇ, ਤੁਹਾਡੇ ਪੈਰਾਂ ਦੇ ਵਿੱਚ ਬਖਸ਼ਿਸ਼ਾਂ ਨੇ। ਕਿਉਂਕਿ ਤੁਸੀਂ ਇੱਕ ਮੈਂ ਗਿਣਾ ਤੇ ਮੈਂ ਕਹਿ ਸਕਦਾ ਫਲਾਣਾ ਬੰਦਾ ਬੈਠਾ, ਫਲਾਣੀ ਭੈਣ ਬੈਠੀ ਹੈ, ਫਲਾਣਾ ਸਰੀਰ ਬੈਠਾ ਹੈ, ਪਰ ਜਦੋਂ ਗੱਲ ਆ ਗਈ ਸੰਗਤ ਦੀ, ਫਿਰ ਤੁਹਾਡੇ ਅੰਦਰ ਗੁਰੂ ਰਾਮਦਾਸ ਬੈਠੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿੱਥੇ ਸੰਗਤ ਦੀ ਗੱਲ ਆ ਗਈ, ਫਿਰ ਤੁਹਾਡੇ ਅੰਦਰ ਬਾਬਾ ਦੀਪ ਸਿੰਘ ਜੀ ਬੈਠੇ ਨੇ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਅੱਜ ਇਹ ਪਹਿਲਾ ਚੁਪਹਿਰਾ ਇਸ ਜਗ੍ਹਾ ਤੇ ਰੱਖਿਆ। ਅਸੀਂ ਮਨ ਵਿੱਚ ਸੋਚ ਰਹੇ ਸਾਂ ਕਿ ਕਿਵੇਂ ਸੰਗਤ ਪਹੁੰਚੇਗੀ, ਅਜੇ ਜਗ੍ਹਾ ਬਾਰੇ ਪਤਾ ਵੀ ਨਹੀਂ, ਬਾਹਰ ਕੋਈ ਬੋਰਡ ਵੀ ਨਹੀਂ ਲੱਗਾ, ਪਰ ਇਹ ਤੁਹਾਡੇ ਪਿਆਰ ਨੂੰ ਨਮਸਕਾਰ ਹੈ, ਪਿਆਰ ਨੂੰ ਨਮਸਕਾਰ। ਕਿੱਡੇ ਪਿਆਰ ਦੇ ਵਿੱਚ ਦੂਰੋਂ ਚੱਲ ਕੇ ਤੁਸੀਂ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ ਪਹੁੰਚੇ ਹੋ। ਤੁਹਾਡੇ ਸਾਰਿਆਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਮਾਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਿੱਥੇ ਬਹੁਤ ਸਾਰੇ ਪਰਿਵਾਰਕ ਮੈਂਬਰ ਇਸ ਜਗ੍ਹਾ ਤੇ ਬੈਠੇ ਨੇ ਗੁਰੂ ਦੀ ਹਜ਼ੂਰੀ 'ਚ। ਬੇਅੰਤ ਪਰਿਵਾਰਕ ਮੈਂਬਰ ਸਾਡਾ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਮਾਧਿਅਮ ਰਾਹੀਂ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜੇ ਨੇ। ਜਿਹੜੇ ਲਾਈਵ ਵੇਖ ਰਹੇ ਹੋ, ਅੱਗੇ ਤੋਂ ਅੱਗੇ ਇਹ ਲਿੰਕ ਸ਼ੇਅਰ ਕਰੋ। ਇਹ ਵੀ ਵੱਡੀ ਸੇਵਾ ਹੁੰਦੀ ਹੈ, ਟੁੱਟਿਆਂ ਨੂੰ ਜੋੜਨਾ। ਅੱਗੇ ਤੋਂ ਅੱਗੇ ਲਿੰਕ ਭੇਜੋ ਤਾਂ ਜੋ ਹੋਰ ਸੰਗਤ ਲਾਹਾ ਲੈ ਸਕੇ।
ਦੋ ਕੁ ਬੇਨਤੀਆਂ ਕਰਨੀਆਂ ਆਪਾਂ, ਫਿਰ ਆਪਾਂ ਸ਼ਬਦ ਪੜ੍ਹਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅਛਿਆਈ ਇੱਕ ਨਾ ਇੱਕ ਦਿਨ ਆਪਣਾ ਅਸਰ ਜ਼ਰੂਰ ਵਿਖਾਉਂਦੀ ਹੈ। ਅਛਿਆਈ, ਚੰਗਿਆਈ, ਤੇਰੇ ਚੰਗੇ ਗੁਣ ਇੱਕ ਨਾ ਇੱਕ ਦਿਨ ਆਪਣਾ ਅਸਰ ਜ਼ਰੂਰ ਵਿਖਾਉਣਗੇ, ਭਾਵੇਂ ਥੋੜਾ ਵਕਤ ਹੀ ਲੱਗ ਜਾਵੇ। ਪਰ ਮੇਰੀ ਬੇਨਤੀ ਹੈ, ਸਬਰ ਦਾ ਪੱਲਾ ਫੜ ਕੇ ਰੱਖਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਬਰ ਦਾ ਪੱਲਾ ਫੜ ਕੇ ਰੱਖਿਓ। ਜੇ ਤੁਹਾਡੇ ਅੰਦਰ ਅਛਿਆਈ ਹੈ ਨਾ, ਸੱਚਾਈ ਹੈ, ਚੰਗੇ ਗੁਣ ਨੇ, ਇੱਕ ਸਮਾਂ ਆਉਣਾ, ਵਕਤ ਤੁਹਾਡਾ ਹੀ ਆ ਜਾਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਕਤ ਹੀ ਤੁਹਾਡਾ ਆ ਜਾਣਾ। ਜਿੱਧਰ ਇਸ਼ਾਰੇ ਕਰੋਗੇ ਨਾ, ਜਿੱਧਰ ਇਸ਼ਾਰੇ ਉਧਰ ਬਰਕਤਾਂ ਹੀ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਣੀਆਂ। ਬਸ ਸੱਚਾਈ ਦਾ, ਚੰਗੇ ਗੁਣਾਂ ਦਾ, ਚੰਗੀ ਸੰਗਤ ਦਾ ਲੜ ਨਾ ਛੱਡਿਓ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਬਸ ਸਬਰ ਦਾ ਪੱਲਾ, ਸਬਰ ਦਾ ਦਾਮਨ ਫੜ ਕੇ ਰੱਖਣਾ, ਮੇਰੀ ਬੇਨਤੀ ਹੈ। ਬੇਨਤੀ ਇਹ ਨਹੀਂ ਛੱਡਣਾ ਆਪਾਂ। ਚੰਗੇ ਗੁਣ ਆਪਣੇ ਅੰਦਰ ਲਿਆਉਣੇ ਨਹੀਂ ਛੱਡਣੇ, ਆ ਚੁਪਹਿਰੇ ਨਹੀਂ ਛੱਡਣੇ, ਰਹਿਣ ਸਬਾਈਆਂ ਨਹੀਂ ਛੱਡਣੀਆਂ, ਪਿਆਰਿਓ ਅੰਮ੍ਰਿਤ ਵੇਲਾ ਨਹੀਂ ਛੱਡਣਾ, ਨਿਤਨੇਮ ਨਹੀਂ ਛੱਡਣਾ। ਇੱਕ ਦਿਨ ਇਹੋ ਜੀ ਕਿਰਪਾ ਵਰਤਣੀ ਹੈ, ਸਮਾਂ ਹੀ ਤੁਹਾਡਾ ਆ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ ਹੈ। ਹੁਣ ਨਦੀ ਜਦੋਂ ਤੁਰਦੀ ਹੈ ਨਾ, ਨਦੀ, ਅਸੀਂ ਸਾਰਿਆਂ ਨੇ ਨਦੀ ਵਹਿੰਦੀ ਵੇਖੀ ਏ, ਨਹਿਰ ਵਗਦੀ ਵੇਖੀ ਏ। ਧਿਆਨ ਨਾਲ ਸੁਣਿਓ ਮੇਰੀ ਬੇਨਤੀ, ਬੜੀ ਤੁਹਾਨੂੰ ਸਪੋਰਟ ਮਿਲੇਗੀ, ਬੜੀ ਤਾਕਤ ਮਿਲੇਗੀ। ਨਦੀ ਜਦੋਂ ਤੁਰਦੀ ਏ, ਉਹਦੇ ਕੋਲ ਕੋਈ ਨਕਸ਼ਾ ਨਹੀਂ ਹੁੰਦਾ ਕਿ ਸਮੁੰਦਰ ਕਿੱਥੇ। ਦੱਸੋ ਮੈਨੂੰ, ਨਦੀ ਨਕਸ਼ਾ ਲੈ ਕੇ ਕਿਤੇ ਤੁਰਦੀ ਹੈ? ਮੈਂ ਸਮੁੰਦਰ ਦੇ ਕੋਲ ਜਾਣਾ ਹੈ, ਆਹ ਰਸਤੇ ਥਾਣੀ ਜਾਣਾ, ਆਹ ਰਸਤੇ ਥਾਣੀ ਜਾਣਾ ਹੈ। ਨਦੀ ਜਦੋਂ ਤੁਰਦੀ ਏ, ਉਹਦੇ ਕੋਲ ਨਕਸ਼ਾ ਨਹੀਂ ਹੁੰਦਾ, ਸਾਗਰ ਕਿੱਥੇ, ਸਮੁੰਦਰ ਕਿੱਥੇ। ਬਿਨਾ ਨਕਸ਼ੇ ਤੋਂ ਹੀ ਸਾਗਰ ਤੱਕ ਪਹੁੰਚ ਜਾਂਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦਾ ਮਤਲਬ ਇਹ ਨਹੀਂ ਕਿ ਨਦੀ ਨੇ ਕੁਛ ਕੀਤਾ ਨਹੀਂ। ਜੇ ਨਕਸ਼ਾ ਉਹਦੇ ਹੱਥ ਵਿੱਚ ਨਹੀਂ ਹੈ ਪਿਆਰਿਓ, ਇਹ ਨਹੀਂ ਕਿ ਉਹਨੇ ਕੁਝ ਕੀਤਾ ਨਹੀਂ। ਉਹ ਸਮੁੰਦਰ ਸਾਗਰ ਦੇ ਮਿਲਾਪ ਦੇ ਲਈ ਦਿਨੇ ਰਾਤ ਵਗਣ ਦਾ ਉਦਮ ਕਰਦੀ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਲਗਾਤਾਰ ਵਗਣ ਦਾ, ਲਗਾਤਾਰ ਚੱਲਣ ਦਾ ਉਦਮ ਕਰਦੀ ਏ। ਤੇ ਜਦੋਂ ਲਗਾਤਾਰ ਚੱਲਣ ਦਾ ਉਦਮ ਕਰਦੀ ਏ, ਬਿਨਾਂ ਨਕਸ਼ੇ ਤੋਂ ਵੀ ਆਪਣੇ ਪ੍ਰੀਤਮ ਸਮੁੰਦਰ ਤੱਕ ਪਹੁੰਚ ਜਾਂਦੀ ਏ। ਉਹ ਪਿਆਰਿਓ, ਜੇ ਕੁਝ ਮਰਾਤਬਾ ਹਾਸਲ ਕਰਨਾ ਹੈ ਨਾ, ਤੇ ਤੈਨੂੰ ਕਰਮ ਕਰਨਾ ਪੈਣਾ ਹੈ, ਚੰਗਾ ਕਰਮ ਕਰਨਾ ਪੈਣਾ ਹੈ। ਇਹ ਮੇਰੀ ਬੇਨਤੀ ਏ। ਪਰਮੇਸ਼ਰ ਨੇ ਨਕਸ਼ਾ ਤੇ ਤੁਹਾਡਾ ਪਹਿਲੇ ਦਾ ਬਣਾ ਕੇ ਰੱਖਿਆ, ਤੁਹਾਨੂੰ ਤੇ ਕਰਮ ਕਰਕੇ, ਉਦਮ ਕਰਕੇ ਬਸ ਵਗਣ ਦੀ ਲੋੜ ਏ। ਨਕਸ਼ਾ ਤੇ ਉਹਨੇ ਪਹਿਲੇ ਤਿਆਰ ਕੀਤਾ ਹੀ ਹੋਇਆ, ਬਸ ਸਾਨੂੰ ਉਦਮ ਕਰਕੇ ਵਗਣ ਦੀ ਲੋੜ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ, ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਰੋਜ਼ ਤੁਸੀਂ ਪੜ੍ਹਦੇ ਹੋ। 917 ਨੰਬਰ ਅੰਗ ਦੇ ਉੱਤੇ ਦਰਜ, ਸਾਚੇ ਸਾਹਿਬਾ ਕਿਆ ਨਾਹੀ ਕਰਤੇ। ਬੜੇ ਪਿਆਰ 'ਚ ਪੜ੍ਹਿਓ, ਭਾਵਨਾ ਹੋਈ ਬਣਾਓ। ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਰਾਮਦਾਸ ਬੈਠੇ, ਚਰਨਾਂ 'ਚ ਬਾਪੂ ਖੰਡੇ ਵਾਲਾ ਬਾਬਾ ਦੀਪ ਸਿੰਘ ਬੈਠੇ। ਤੇ ਆਓ ਸਾਰੀ ਸੰਗਤ ਪਿਆਰ ਦੇ ਵਿੱਚ ਹਾਜ਼ਰੀਆਂ ਲਾਇਓ, ਕੋਈ ਰਸਨਾ ਮੰਝੀ ਨਾ ਰਹੇ ਜੀ। ਕਿਉਂ ਨਾਹੀ ਕਰਤੇ ਰੇ, ਕਿਉਂ ਨਾਹੀ ਕਰਤੇ ਰੇ। ਪੜਿਓ, ਕਿਉਂ ਨਾਹੀ ਕਰਤੇ ਰੇ, ਕਿਉਂ ਨਾਹੀ
किछ है जिस देह सो पावे। पढ़े हो करता तेरे सब किछ है जिस देह सो पावे। सदा सिफत सलाह तेरी नाम मन बसाए। क्या नहीं करते हैं, क्या नहीं करते हैं। लाओ हाजरियाँ। क्या नहीं करते हैं, क्या नहीं करते हैं। धन गुरु रामदास जी, धन गुरु रामदास जी, प्यार न लखन जी, धन बाबा दीप सिंह जी, धन खंडे वालिया। नाम जिन के मन वसिया, मजे शब्द कने दे। पढ़े हो जी। नाम जिन के मन वसिया, वाजे शब्द कने रे। कहे नानक सच्चे साहिब, क्या नहीं करते हैं, क्या नहीं करते हैं। गज के क्या नहीं करते हैं। बोलो क्या नहीं करते हैं। क्या नहीं करते जी साचे साहिबा, साचे साहिबा, साचे साहिबा, साचे साहिबा, हो साचे साहिबा, साचे साहिबा, साचे साहिबा, साचे साहिबा, क्या नहीं करते हैं, क्या नहीं करते हैं। क्या नहीं करते क्या नहीं करते। धन गुरु रामदास जी, धन गुरु रामदास जी, धन गुरु रामदास जी, धन गुरु रामदास
धन गुरु रामदास जी, धन गुरु रामदास जी, धन बाबा दीप सिंह 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 जी। हर चरण कमल की टेक सतगुर दिती तुस कै बलराम जियो। हरे अमृत भरे भंडार सब किछ है घर तिस कै बलराम जियो। जी बाबुल मेरा बड़ समरथा, बोलो जी बाबुल मेरा बड़ समरथा, बाबुल मेरा बड़ समरथा। धन गुरु रामदास जी, धन गुरु रामदास जी, धन गुरु रामदास जी, बड़ा कुछ मिलिया जे धन इस गुरु नाम रामदास जी। धन बाबा दीप सिंह जी, धन बाबा दीप सिंह जी, धन बाबा दीप सिंह जी, धन बाबा दीप सिंह जी। बाबुल मेरा वट समरथा करण कारण प्रभ खारा। जिस सिमरत दुख कोई न लागे, पहुँचल मारे उतारा। साचे साहिबा क्या नागी करते रे जी, क्या नागी कर, बोलो जी क्या नागी करते रे, क्या नागी करते रे। जो मांगे ठाकुर अपने ते, सोई सोई देवे। नानक दास मुख ते जो बोले, इहा उहा सच होवे। सच्चे साहिबा क्या नहीं करते रे, करते रे। लाल जवे घर परे भंडार, टोट न आवे कदों, टोट न आवे। जप निरंकार क्या नहीं करते रे, क्या नहीं करते रे। क्या नहीं करते रे, क्या नहीं करते। धन गुरु रामदास जी, 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 मेरे धन गुरु रामदास जी, धन गुरु रामदास जी, धन बाबा दीप सिंह 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 क्या जी। नहीं करते रे, क्या नहीं करते रे, क्या नहीं करते रे, क्या नहीं करते
ਵਾਹਿਗੁਰੂ 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 ਹੋਰ ਉੱਚੀ ਹੋਰ ਉੱਚੀ ਵਾਹਿਗੁਰੂ 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 ਹੋਰ ਗੱਜ ਕੇ ਵਾਹਿਗੁਰੂ 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 ਨਹੀਂ ਕਰ ਤੇਰੇ ਕਿਆ ਨਹੀਂ ਕਰ ਤੇਰੇ ਬੋਲੋ ਕਿਆ ਨਹੀਂ ਕਰ ਤੇਰੇ ਕਿਆ ਨਹੀਂ ਕਰ ਤੇਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਜਿਹੜੀ ਮੈਂ ਬੇਨਤੀ ਕਰਨੀ ਹੈ ਨਾ, ਜਿਨ੍ਹਾਂ ਦੇ ਦਰ ਦੇ ਉੱਤੇ ਬੈਠੇ ਹੋ, ਜਿਨ੍ਹਾਂ ਦੀ ਗੋਦ ਵਿੱਚ ਬੈਠੇ ਹੋ, ਸੁਣਿਓ, ਉਹ ਸਤਿਗੁਰੂ ਇੰਨੇ ਵੱਡੇ ਨੇ। ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਸਾਡੀ ਝੋਲੀ ਤੇ ਉਹਨਾਂ ਨੇ ਭਰਨੀ ਹੀ ਭਰਨੀ ਹੈ, ਤੇ ਗਰੰਟੀ ਹੈ, ਗਰੰਟੀ। ਪਰ ਜੇ ਉਹ ਕਿਤੇ ਮਿਹਰ ਦੀ ਨਿਗਾਹ ਪਾ ਦੇਣ ਨਾ, ਸਾਨੂੰ ਵੀ ਝੋਲੀਆਂ ਭਰਨ ਵਾਲਾ ਬਣਾ ਸਕਦੇ ਨੇ। ਸਤਿ ਸ੍ਰੀ ਅਕਾਲ। ਤੇ 50 ਦੀਆਂ ਝੋਲੀਆਂ ਭਰਨ ਵਾਲਾ ਨੇ। ਜੇ ਮੇਰੇ ਗੁਰੂ ਦੀ ਮਿਹਰਮਤ ਦੀ ਨਿਗਾਹ ਪੈ ਜਾਵੇ ਨਾ, ਇੱਕ ਇੱਕ ਨੂੰ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਸਕਦਾ ਹੈ। ਬੜੀ ਤਾਕਤ ਹੈ ਮੇਰੇ ਮਾਲਕ ਵਿੱਚ। ਇੱਕ ਜ਼ਿਕਰ ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਭੋਪਾਲ ਸ਼ਹਿਰ ਦਾ ਨਾਮ ਤੁਸੀਂ ਤਕਰੀਬਨ ਸਭ ਨੇ ਸੁਣਿਆ, ਭੋਪਾਲ ਦਾ। ਇਸ ਭੋਪਾਲ ਸ਼ਹਿਰ ਦਾ ਪਹਿਲਾ ਨਾਂ ਸੀ ਭੋਜਪੁਰ। ਸੁਣਿਓ ਧਿਆਨ ਨਾਲ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਰਾਜੇ ਭੋਜ ਦੇ ਨਾਮ ਦੇ ਉੱਤੇ। ਤੇ ਇਸ ਰਾਜੇ ਭੋਜ ਦਾ ਦਰਬਾਰੀ ਸੀ ਗਣਪਤ ਲਾਲ। ਹੁਣ ਗਣਪਤ ਲਾਲ ਨੇ ਇੱਕ ਔਰਤ ਦੇ ਨਾਲ ਜਬਰੀ ਮਾੜਾ ਕਰਮ ਕੀਤਾ, ਤੇ ਹੁਣ ਉਸ ਔਰਤ ਦੀ ਜਿਹੜੀ ਬਦਅਸੀਸ ਹੈ ਨਾ, ਇਸ ਗਣਪਤ ਲਾਲ ਨੂੰ ਲੱਗੀ, ਤੇ ਇਹਦਾ ਸਾਰਾ ਸਰੀਰ ਕੋੜੀ ਹੋ ਗਿਆ, ਕੋੜੀ। ਦੇਖੋ, ਕਈ ਕਹਿੰਦੇ ਆ ਨਾ ਜੀ ਫਲਾਣੇ ਬੰਦੇ ਤੇ ਮਾੜੇ ਕਰਮ ਕਰੀ ਜਾਂਦੇ, ਉਹ ਤੇ ਫਲਦੇ ਹੀ ਬੜਾ ਨੇ। ਇਹ ਥੋੜਾ ਜਿੰਨਾ ਪਿਆਰਿਓ ਪੁੰਨਾਂ ਦੀ ਖੇਡ ਹੁੰਦੀ ਹੈ, ਪੁੰਨਾਂ ਦੀ। ਜਦੋਂ ਫਿਰ ਲੇਖਾ ਜੋਖਾ ਉਹ ਲੈਣ ਤੇ ਆਉਂਦਾ ਹੈ ਨਾ, ਲੇਖਾ ਜੋਖਾ ਆਮ ਤੌਰ ਤੇ ਕਹਿੰਦੇ ਆ ਨਾ, ਜਦੋਂ ਉਹਦੀ ਸੋਟੀ ਪੈਂਦੀ ਉਹਦੀ ਆਵਾਜ਼ ਵੀ ਨਹੀਂ ਆਉਂਦੀ, ਉਹਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ। ਜਦੋਂ ਉਹਦੀ ਚੱਕੀ ਚੱਲਦੀ ਹੈ ਨਾ, ਬੜਾ ਫਿਰ ਬਰੀਕ ਪੀਸਦੀ ਹੈ, ਬੜਾ ਬਰੀਕ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਇਸ ਕਰਕੇ ਜਿਹੜਾ ਵੀ ਤੂੰ ਕਰਮ ਕਰਦਾ, ਜਿਹੜਾ ਵੀ ਕਦਮ ਪੁੱਟਦਾ, ਹਰ ਕਦਮ ਨੂੰ ਪੁੱਟਣ ਲੱਗਿਆਂ 100 ਵਾਰੀ ਸੋਚ, ਇਹਦੇ ਵਿੱਚ ਦੂਜਿਆਂ ਦਾ ਬੁਰਾ ਤੇ ਨਹੀਂ, ਇਹਦੇ ਵਿੱਚ ਭਲਾਈ ਹੈ, ਇਹਦੇ ਵਿੱਚ ਕਿਸੇ ਦੀ ਬਦਅਸੀਸ ਤੇ ਨਹੀਂ ਮੈਨੂੰ ਮਿਲੇਗੀ। ਇਹ ਜ਼ਰੂਰ ਸੋਚਿਆ ਕਰੋ। ਇੱਕ ਇੱਕ ਕਦਮ ਪੁੱਟਣ ਲੱਗਿਆਂ ਸਾਵਧਾਨ ਰਹਿਣਾ ਆਪਾਂ, ਇੱਕ ਇੱਕ ਕਦਮ ਪੁੱਟਣ ਲੱਗੇ ਆ, ਕਿਉਂਕਿ ਕਰਮ ਬੀਜਣਾ ਸਾਡੇ ਹੱਥ ਵਿੱਚ ਹੁੰਦਾ ਹੈ। ਚੰਗਾ ਬੀਜੀਏ ਮਾੜਾ ਬੀਜੀਏ, ਇਹ ਨਹੀਂ ਹੁੰਦਾ ਜੀ ਰੱਬ ਨੇ ਜੋ ਲਿਖਿਆ ਹੋਈ ਹੋਣਾ। ਇਹ ਤੇ ਆਲਸੀਆਂ ਦੀਆਂ ਗੱਲਾਂ ਨੇ। ਹੁਣ ਤੁਸੀਂ ਮੰਨ ਲਓ ਅਮਰੀਕਾ ਦਾ ਵੀਜ਼ਾ ਲਵਾਉਣਾ, ਘਰ ਬੈਠਿਆਂ ਕਹੀ ਚਲੋ ਰੱਬ ਕਿਰਪਾ ਕਰੇਗਾ ਤੇ ਵੀਜ਼ਾ ਲੱਗ ਜਾਏਗਾ। ਇਦਾਂ ਥੋੜੀ ਹੋਣਾ। ਕਾਗਜ਼ ਤੇ ਭਰਨੇ ਪੈਣੇ, ਫੀਸ ਪੇ ਤੈਨੂੰ ਕਰਨੀ ਪੈਣੀ, ਇੰਟਰਵਿਊ ਲਈ ਤੈਨੂੰ ਜਾਣਾ ਪੈਣਾ। ਇਦਾਂ ਹੀ ਹੋਣਾ ਨਾ। ਅਸੀਂ ਕਈ ਵਾਰੀ, ਮੈਂ ਕਈਆਂ ਨੂੰ ਕਹਿਣਾ ਜੀ ਅੰਮ੍ਰਿਤ ਵੇਲਾ ਸੰਭਾਲੋ। ਪਿੱਛੇ ਵੀ ਮੈਂ ਬੇਨਤੀ ਕੀਤੀ ਸੀ, ਉਹ ਕਹਿੰਦੇ ਜੀ ਜਦੋਂ ਗੁਰੂ ਕਿਰਪਾ ਕਰੇਗਾ ਉਦੋਂ ਸੰਭਾਲਾਂਗੇ। ਕਮਾਲ ਦੀ ਗੱਲ ਹੈ। ਇਹ ਤੇ ਆਲਸੀਆਂ ਦੀਆਂ ਗੱਲਾਂ ਹੋ ਗਈਆਂ। ਰੱਬ ਨਾ ਕਰੇ ਸਰੀਰ ਨੂੰ ਕੋਈ ਲੱਗੇ ਬਿਮਾਰੀ, ਐਂਬੂਲੈਂਸ ਨੂੰ ਬੁਲਾਉਣਾ ਹੋਵੇ ਨਾ, ਕਿਹਾ ਕਰੋ ਰੱਬ ਕਿਰਪਾ ਕਰੇਗਾ ਤੇ ਐਂਬੂਲੈਂਸ ਆਪੇ ਆ ਜਾਏਗੀ, ਫੋਨ ਫਾਨ ਕਰਨ ਦੀ ਲੋੜ ਹੀ ਨਹੀਂ ਹੈ ਜੀ।
ਮੇਰਾ ਫਲਾਣਾ ਮਸਲਾ ਅੜਿਆ ਪਿਆ ਕਿਤੇ, ਕੋਈ ਨਹੀਂ, ਰੱਬ ਕਿਰਪਾ ਕਰੇਗਾ, ਆਪੇ ਵਕੀਲ ਆ ਜਾਣਗੇ, ਆਪੇ ਸਭ ਕੁਝ ਆ ਜਾਏਗਾ, ਮੈਨੂੰ ਉਸ ਲਈ ਕਰਨ ਦੀ ਲੋੜ ਹੀ ਨਹੀਂ, ਲੜਨ ਦੀ ਲੋੜ ਹੀ ਨਹੀਂ। ਇਦਾਂ ਥੋੜੀ ਹੋਣਾ। ਉਦਮ ਤੇ ਤੈਨੂੰ ਕਰਨਾ ਪੈਣਾ। ਕਰਮ ਬੀਜਣਾ ਤੇਰੇ ਹੱਥ ਵਿੱਚ, ਚੰਗਾ ਬੀਜ ਮਾੜਾ ਬੀਜ, ਹਾਂ, ਪਰ ਜਦੋਂ ਉਸ ਕਰਮ ਦਾ ਤੈਨੂੰ ਫਲ ਭੋਗਣਾ ਪੈਣਾ ਨਾ, ਉਹ ਤੇਰੇ ਹੱਥ ਵਿੱਚ ਨਹੀਂ ਹੈ। ਜਿਹੋ ਜਿਹਾ ਬੀਜ ਕੇ ਆਇਆ ਭੋਗਣਾ ਉਹੋ ਜਿਹਾ ਹੀ ਪੈਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਗਣਪਤ ਲਾਲ ਸਾਰਾ ਸਰੀਰ ਕੋੜੀ ਹੋ ਗਿਆ, ਘਰ ਵਾਲਿਆਂ ਨੇ ਕੱਢਤਾ, ਪਿੰਡ ਵਾਲਿਆਂ ਨੇ ਕੱਢਤਾ, ਇੱਕ ਪਹਾੜੀ ਤੇ ਜਾ ਕੇ ਟਿਕਿਆ। ਉੱਥੇ ਕੋਈ ਆਉਂਦਾ ਨਹੀਂ, ਮਸਾਂ ਹੀ ਕੋਈ ਇੱਕ ਅੱਧਾ ਆਵੇ ਪ੍ਰੇਮੀ, ਇਹਨੂੰ ਕੋਈ ਰੋਟੀ ਪਾਣੀ ਖਵਾ ਜੇ ਤੇ ਗੁਜ਼ਾਰਾ ਚੱਲਦਾ, ਨਹੀਂ ਤੇ ਕਈ ਕਈ ਦਿਨ ਭੁੱਖਿਆਂ ਹੀ ਬੀਤ ਜਾਂਦੇ ਨੇ। ਇਹਦੇ ਬੜਾ ਔਖਾ ਵੇਲਾ, ਕੋਈ ਪੁੱਛ ਕੇ ਰਾਜੀ ਨਹੀਂ, ਜਿਹਦਾ ਹੁਕਮ ਚੱਲਦਾ ਹੁਣ ਕੋਈ ਮੂੰਹ ਲਾ ਕੇ ਰਾਜੀ ਨਹੀਂ ਉਸ ਦਰਬਾਰੀ ਨੂੰ। ਹੈ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕਾਫੀ ਸਮਾਂ ਬੀਤ ਗਿਆ, ਇੱਕ ਜਲਾਲੂਦੀਨ ਫਕੀਰ ਇਸ ਪਹਾੜੀ ਤੋਂ ਗੁਜ਼ਰਦਾ, ਇਸ ਰਾਹ ਚੋਂ ਗੁਜ਼ਰਦਾ। ਉਹਦੇ ਵੱਲ ਜਦੋਂ ਇਹਦਾ ਧਿਆਨ ਗਿਆ ਨਾ ਗਣਪਤ ਲਾਲ ਦਾ, ਤੇ ਉਹਦੇ ਕੋਲ ਜਾ ਕੇ ਕਹਿੰਦਾ, ਜੀ ਤੁਸੀਂ ਰੱਬ ਦੇ ਪਿਆਰੇ ਲੱਗਦੇ ਹੋ, ਤੁਹਾਡੇ ਚਿਹਰੇ ਤੇ ਨੂਰ ਹੈ, ਤੁਸੀਂ ਰੱਬ ਦੇ ਪਿਆਰੇ ਲੱਗਦੇ ਹੋ। ਜੇ ਆਏ ਹੋ ਤੇ ਆ ਮੇਰੇ ਕੋੜ ਦਾ ਇਲਾਜ ਕਰ ਜੋ, ਮੈਂ ਬੜਾ ਹੀ ਤੜਫਦਾ, ਇਹ ਬੜੀ ਪੀੜਾ ਹੁੰਦੀ ਹੈ ਮੈਨੂੰ, ਬੜਾ ਔਖਾ ਸਮਾਂ ਮੇਰਾ ਲੰਘ ਰਿਹਾ। ਉਸ ਸਮੇਂ ਨਾ ਉਹ ਜਲਾਲੂਦੀਨ ਫਕੀਰ ਪਤਾ ਕੀ ਕਹਿੰਦਾ, ਉਹ ਕਹਿਣ ਲੱਗਾ, ਪਿਆਰਿਆ ਮੇਰੇ ਕੋਲ ਬੜੀਆਂ ਸ਼ਕਤੀਆਂ ਨੇ, ਬੜੀਆਂ ਕਲਾਵਾਂ ਨੇ, ਪਰ ਮੇਰੇ ਕੋਲ ਇਹ ਸ਼ਕਤੀ ਨਹੀਂ ਕਿ ਜਿਸ ਸ਼ਕਤੀ ਨਾਲ ਤੇਰਾ ਮੈਂ ਕੋੜ ਰਾਜੀ ਕਰ ਦਿਆਂ। ਪਰ ਹਾਂ, ਤੇਰਾ ਕੋੜ ਜੇ ਰਾਜੀ ਤੂੰ ਕਰਾਉਣਾ ਚਾਹੁੰਦਾ ਹੈ ਨਾ, ਤੇ ਇਸ ਸੰਸਾਰ ਦੇ ਉੱਤੇ ਕੇਵਲ ਤੇ ਕੇਵਲ ਇੱਕੋ ਹੀ ਨੇ ਜਿਹੜੇ ਤੇਰਾ ਆ ਕੋੜ ਰਾਜੀ ਕਰ ਸਕਦੇ ਨੇ। ਕਹਿੰਦਾ ਕੌਣ? ਕਹਿੰਦੇ ਉਹਨਾਂ ਦਾ ਨਾਮ ਕੋਈ ਹੋਰ ਨਹੀਂ। ਉਹ ਕੌਣ ਨੇ? ਆਪ ਨਿਰੰਕਾਰ ਨੇ ਰੂਪ ਵਟਾਇਆ ਉਹਨਾਂ ਦਾ ਤੇ ਧਰਤੀ ਤੇ ਆਇਆ, ਤੇ ਉਹਨਾਂ ਦਾ ਨਾਮ ਹੀ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ। ਸਤਿ ਸ੍ਰੀ ਅਕਾਲ। ਉਹਨਾਂ ਦਾ ਨਾਮ ਹੀ ਧੰਨ ਗੁਰੂ ਨਾਨਕ। ਉਹ ਤੇਰੇ ਆ ਰੋਗ ਦਾ ਇਲਾਜ ਕਰ ਸਕਦੇ ਨੇ। ਤੇ ਅੱਗੋਂ ਫਿਰ ਇਹ ਕਹਿੰਦਾ, ਜੀ ਉਹਨਾਂ ਦੇ ਦਰਸ਼ਨ ਇੱਥੇ ਕੌਣ ਆਏਗਾ? ਮੈਂ ਇੰਨਾ ਵੱਖਰਾ ਹੋ ਕੇ ਬੈਠਾ, ਇੱਥੇ ਕੌਣ ਆਏਗਾ? ਤੇ ਉਸ ਵੇਲੇ ਉਹ ਜਲਾਲੂਦੀਨ ਪਤਾ ਕੀ ਕਹਿੰਦਾ, ਕਹਿਣ ਲੱਗਾ, ਭੋਲਿਆ ਗੁਰੂ ਨਾਨਕ ਵਿੱਚ ਵੱਡੀ ਤਾਕਤ ਹੈ, ਉਹਨੂੰ ਲੱਭਣ ਜਾਣ ਦੀ ਲੋੜ ਨਹੀਂ। ਜਿਹੜਾ ਜਿੱਥੇ ਬਹਿ ਕੇ ਆਵਾਜ਼ ਮਾਰਦਾ ਗੁਰੂ ਨਾਨਕ ਉੱਥੇ ਹੀ ਪਹੁੰਚ ਜਾਂਦਾ ਹੈ। ਸਤਿ ਸ੍ਰੀ ਅਕਾਲ। ਹੁਣ ਪਿਆਰਿਓ, ਇਹ ਜਲਾਲੂਦੀਨ ਫਕੀਰ ਇਹ ਗੱਲ ਕਹਿ ਕੇ ਚਲਿਆ ਗਿਆ, ਤੇ ਉਸ ਤੋਂ ਬਾਅਦ ਇਹ ਗਣਪਤ ਲਾਲ ਨੇ ਨਾ ਪੁਕਾਰਾਂ ਕਰਨੀਆਂ ਸ਼ੁਰੂ ਕਰਤੀਆਂ। ਹਰ ਵੇਲੇ ਹੋਈ ਕਹਿੰਦਾ, ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਮੈਂ ਜਿਵੇਂ ਅੱਗੇ ਵੀ ਕਹਿੰਦਾ, ਗੁਰੂ ਨਾਨਕ ਕਹਿ ਲੋ, ਧੰਨ ਗੁਰੂ ਰਾਮਦਾਸ ਕਹਿ ਲੋ, ਗੱਲ ਇੱਕੋ ਹੀ ਏ, ਇੱਕੋ ਹੀ। ਅਸੀਂ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਕਹਿੰਦੇ, ਕਿੰਨੀਆਂ ਬਰਕਤਾਂ ਪੈਂਦੀਆਂ। ਕੋਈ ਗੁਰੂ ਨਾਨਕ ਕਹਿੰਦਾ, ਕੋਈ ਗੁਰੂ ਰਾਮਦਾਸ ਨੂੰ ਧੰਨ ਕਹਿੰਦਾ। ਸੱਚੀ ਗੱਲ ਏ, ਕੋਈ ਉਹਦੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ, ਬਾਬਾ ਨੰਦ ਸਿੰਘ ਸਾਹਿਬ, ਮਹਾਂਪੁਰਖਾਂ ਨੂੰ ਧੰਨ ਕਹਿੰਦਾ। ਉਹ ਜਿੱਥੇ ਮਹਾਂਪੁਰਖਾਂ ਨੂੰ ਵੀ ਧੰਨ ਕਹਿਣਾ ਆ ਜੇ, ਬਰਕਤਾਂ ਉੱਥੇ ਵੀ ਰੁਕਦੀਆਂ ਨਹੀਂ, ਡਬਲ ਟ੍ਰਿਪਲ ਹੋ ਕੇ ਵਰਤਣ ਲੱਗ ਪੈਂਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਰੋਜ਼ ਗੁਰੂ ਨਾਨਕ ਨੂੰ ਆਵਾਜ਼ਾਂ ਮਾਰਦਾ, ਯਾਦ ਕਰਦਾ। ਤੇ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਪਿਆਰਿਆ ਤੇਰੇ ਯਾਦ ਕਰਨ ਵਿੱਚ ਦੇਰੀ ਲੱਗ ਸਕਦੀ, ਪਰ ਗੁਰੂ ਨੂੰ ਆਉਣ 'ਚ ਦੇਰੀ ਨਹੀਂ ਲੱਗਦੀ। ਇੱਕ ਆਮ ਬੰਦੇ ਨੂੰ ਵੀ ਉਹਦਾ ਨਾਂ ਲੈ ਕੇ ਆਵਾਜ਼ ਮਾਰੀਏ, ਪਿਛਾਂ ਘੁੰਮ ਕੇ ਵੇਖਦਾ ਨਾ, ਮੈਨੂੰ ਬੁਲਾਇਆ। ਉਹ ਤੂੰ ਗੁਰੂ ਨੂੰ ਆਵਾਜ਼ ਮਾਰੇਗਾ, ਤੇਰੇ ਤੇ ਕਿਰਪਾ ਨਾ ਕਰੂ, ਤੇਰੇ ਵੱਲ ਨਾ ਵੇਖੋ, ਪਰ ਆਵਾਜ਼ ਮਾਰ ਅੰਦਰੋਂ ਅੰਦਰੋਂ।
ਹੁਣ ਇਹ ਰੋਜ਼ ਅੰਦਰੋਂ ਆਵਾਜ਼ਾਂ ਮਾਰਦਾ ਤੇ ਅੱਜ ਤਾਰਾਂ ਖੜਕ ਗਈਆਂ। ਗੁਰੂ ਨਾਨਕ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਸਮੇਤ ਜਿੱਥੇ ਇਹ ਯਾਦ ਕਰਦਾ ਉੱਥੇ ਆ ਗਏ। ਹੁਣ ਇਹਨੇ ਜਦੋਂ ਗੁਰੂ ਨਾਨਕ ਦਾ ਦਰਸ਼ਨ ਕੀਤਾ ਨਾ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਉਹ ਜਿਹੜੀ ਪੀੜਾ ਸੀ ਨਾ, ਪੀੜਾ ਭੁੱਲ ਗਿਆ ਤੇ ਮਰਦਾਨਾ ਜੀ ਨੂੰ ਪੁੱਛਦਾ, ਕੌਣ ਨੇ ਇਹ? ਕੌਣ ਨੇ ਇਹ? ਕੋਈ ਆਮ ਇਨਸਾਨ ਨਹੀਂ ਲੱਗਦੇ, ਕੌਣ ਨੇ? ਤੇ ਉਸ ਵੇਲੇ ਭਾਈ ਮਰਦਾਨਾ ਜੀ ਹੱਥ ਜੋੜ ਕੇ ਪਤਾ ਕੀ ਕਹਿੰਦੇ? ਕਹਿੰਦੇ, ਭੋਲਿਆ, ਉਹ ਜਿਹਨੂੰ ਰੋਜ਼ ਆਵਾਜ਼ਾਂ ਮਾਰਦਾ ਨਾ ਗੁਰੂ ਨਾਨਕ ਕਹਿ ਕੇ ਪੁਕਾਰਦਾ, ਇਹ ਕੋਈ ਹੋਰ ਨਹੀਂ, ਆਪ ਨਿਰੰਕਾਰ ਗੁਰੂ ਨਾਨਕ ਤੇਰੇ ਕੋਲ ਚੱਲ ਕੇ ਆ ਗਏ ਨੇ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਇੰਨੀ ਗੱਲ ਸੁਣੀ, ਮਹਾਰਾਜ ਦੇ ਦਰਸ਼ਨਾਂ ਦੀ ਵੀ ਤਾਸੀਰ ਇਹੋ ਜੀ। ਕਹਿੰਦਾ, ਗੁਰੂ ਨਾਨਕ, ਮੈਂ ਗਰੀਬ ਕੋਲ ਚੱਲ ਕੇ ਆ ਗਿਆ, ਜਿਹਨੂੰ ਕੋਈ ਪੁੱਛ ਕੇ ਰਾਜੀ ਨਹੀਂ, ਜਿਹਦੇ ਕੋਲ ਕੋਈ ਬਹਿ ਕੇ ਰਾਜੀ ਨਹੀਂ, ਉਹਦੇ ਕੋਲ ਰੱਬ ਚੱਲ ਕੇ ਆ ਗਿਆ। ਖੁਸ਼ੀ ਦੇ ਵਿੱਚ ਬੇਹੋਸ਼ ਹੋ ਗਿਆ। ਮੇਰੇ ਕੋਲ ਗੁਰੂ ਨਾਨਕ ਆਇਆ, ਮੇਰੇ ਕੋਲ ਗੁਰੂ ਨਾਨਕ ਆ ਗਿਆ, ਮੇਰੇ ਕੋਲ ਬਾਪੂ ਚੱਲ ਕੇ ਆ ਗਿਆ। ਉਹ ਖੁਸ਼ੀ ਦੇ ਵਿੱਚ ਬੇਹੋਸ਼ ਹੋ ਗਿਆ। ਤੇ ਪਿਆਰਿਓ, ਉਸ ਵੇਲੇ ਗੁਰੂ ਨਾਨਕ ਸਾਹਿਬ ਭਾਈ ਬਾਲਾ ਜੀ ਨੂੰ ਪਤਾ ਕੀ ਕਹਿੰਦੇ? ਕਹਿੰਦੇ, ਬਾਲਾ ਜੀ ਜਲ ਲਿਆਓ। ਭਾਈ ਬਾਲਾ ਜੀ ਕਦੀ ਖੱਬੇ ਵੇਖਦੇ, ਕਦੀ ਸੱਜੇ ਵੇਖਦੇ, ਮਹਾਰਾਜ ਇੱਥੇ ਜਲ ਕਿੱਥੇ? ਤੇ ਉਸ ਵੇਲੇ ਮਹਾਰਾਜ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿੱਥੇ ਬੈਠੇ ਸੀ ਨਾ, ਉੱਥੋਂ ਉਂਗਲੀ ਦਾ ਇਸ਼ਾਰਾ ਕੀਤਾ। ਕਹਿੰਦੇ, ਬਾਲਾ ਜੀ ਉੱਥੋਂ ਜਲ ਲਿਆਓ। ਜਿੱਥੇ ਉਂਗਲੀ ਦਾ ਇਸ਼ਾਰਾ ਕੀਤਾ, ਉਸ ਜਗ੍ਹਾ ਤੇ ਜਿੱਥੇ ਉਂਗਲੀ ਦਾ ਇਸ਼ਾਰਾ, ਉਹਦੀ ਸੇਧ ਉੱਤੇ ਜਦੋਂ ਭਾਈ ਬਾਲਾ ਜੀ ਗਏ ਤੇ ਉੱਥੇ ਕੀ ਵੇਖਦੇ ਨੇ? ਉੱਥੇ ਜਲ ਦਾ ਚਸ਼ਮਾ ਫੁੱਟ ਪਿਆ ਹੈ। ਹਾਂਜੀ, ਸਭ ਕੁਝ ਤੇਰੇ ਹੱਥ ਵਿੱਚ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਜਦੋਂ ਜਲ ਲਿਆਂਦਾ ਤੇ ਭਾਈ ਮਰਦਾਨਾ ਜੀ ਨੂੰ ਹੁਣ ਗੁਰੂ ਨਾਨਕ ਕਹਿੰਦੇ, ਮਰਦਾਨਿਆਂ ਰਬਾਬ ਛੇੜ। ਜਦੋਂ ਰਬਾਬ ਛੇੜੀ ਤੇ ਉਸ ਵੇਲੇ ਮਹਾਰਾਜ ਨੇ ਸ਼ਬਦ ਉਚਾਰਿਆ, ਜੀਓ ਤਪਤ ਖੈ ਬਾਰੰਬਾਰ, ਤਪ ਤਪ ਖੱਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਮਿਲ। ਮਹਾਰਾਜ ਸ਼ਬਦ ਉਚਾਰਦੇ ਨੇ, ਜਿਉਂ-ਜਿਉਂ ਸ਼ਬਦ ਉਚਾਰਦੇ ਨੇ ਨਾ, ਤਿਉਂ-ਤਿਉਂ ਇਸ ਕੋੜੀ ਦਾ ਕੋੜ ਦੂਰ ਹੁੰਦਾ ਜਾ ਰਿਹਾ ਹੈ। ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਕਿਆ ਨਹੀਂ ਘਰ ਤੇਰੇ, ਫਿਰ ਬੋਲੋ ਕਿਆ ਨਹੀਂ ਘਰ ਤੇਰੇ। ਨਾਲ ਨਾਲ ਜਲ ਦਾ ਛੱਟਾ ਦੇਂਦੇ, ਨਾਲ ਨਾਲ ਸ਼ਬਦ ਪੜਦੇ ਨੇ। ਇਸ ਕੋੜੀ ਦਾ ਕੋੜ ਦੂਰ ਹੋਇਆ। ਇਹਦੇ ਉੱਤੇ ਕਿਰਪਾ ਕਰਕੇ ਗੁਰੂ ਨਾਨਕ ਚਲੇ ਗਏ। ਤੇ ਜਦੋਂ ਇਹਨੂੰ ਆਈ ਨਾ ਹੋਸ਼, ਇੱਧਰ ਉੱਧਰ ਵੇਖਦਾ ਹੈ, ਗੁਰੂ ਨਾਨਕ ਕਿੱਥੇ ਗਏ? ਸਰੀਰ ਵੇਖਦਾ, ਸਰੀਰ ਮੇਰਾ ਨਵਾਂ ਨਰੋਆ, ਜਿਵੇਂ ਇਹ ਸਰੀਰ ਨੂੰ ਕਦੀ ਕੁਝ ਹੋਇਆ ਹੀ ਨਹੀਂ ਹੁੰਦਾ। ਆਸੇ ਪਾਸੇ ਗੁਰੂ ਨਾਨਕ ਨੂੰ ਲੱਭਿਆ, ਕਿਤੇ ਗੁਰੂ ਨਾਨਕ ਨਜ਼ਰ ਨਾ ਆਏ। ਤੇ ਇਤਿਹਾਸ ਦੇ ਪੰਨਿਆਂ ਤੇ ਲਿਖਿਆ, ਜਿੱਥੇ ਗੁਰੂ ਨਾਨਕ ਬੈਠੇ ਸੀ ਨਾ, ਜਿੱਥੇ ਮਹਾਰਾਜ ਨੇ ਚਰਨ ਰੱਖੇ ਸੀ, ਉਸ ਜਗ੍ਹਾ ਦੇ ਉੱਤੇ ਨਾ, ਉਸ ਪੱਥਰ ਦੇ ਉੱਤੇ ਮਹਾਰਾਜ ਦੇ ਚਰਨਾਂ ਦੇ ਨਿਸ਼ਾਨ ਪੱਕੇ ਹੀ ਛਪ ਗਏ, ਪੱਕੇ ਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਉਹਨੇ ਕੀਤਾ ਕੀ? ਉਸ ਪੱਥਰ ਨੂੰ, ਉਸ ਚੀਜ਼ ਨੂੰ ਗਲਵਕੜੀ, ਗੁਰੂ ਨਾਨਕ ਦੇ ਚਰਨਾਂ ਨੂੰ ਗਲਵਕੜੀ ਪਾ ਲਈ। ਕਹਿੰਦਾ, ਹੁਣ ਸਾਰੀ ਜ਼ਿੰਦਗੀ ਬਸ ਗੁਰੂ ਨਾਨਕ ਦੇ ਚਰਨਾਂ ਦੀ ਹੀ ਮੈਂ ਪੂਜਾ ਕਰਨੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਪਹਾੜੀ ਤੋਂ ਥੱਲੇ ਨਹੀਂ ਆਇਆ, ਫਿਰ ਇਹਨੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਹੀ, ਗੁਰੂ ਨਾਨਕ ਦੇ ਅੱਗੇ ਹੀ ਆਪਣਾ ਮਨ ਵੇਚਤਾ। ਹਰ ਵੇਲੇ ਧੰਨ ਗੁਰੂ ਨਾਨਕ, ਹਰ ਵੇਲੇ ਧੰਨ ਗੁਰੂ ਨਾਨਕ ਦਾ ਜਾਪ ਕਰਦਾ। ਤੇ ਪਿਆਰਿਓ, ਇਹੋ ਜੀ ਕਿਰਪਾ ਵਰਤੀ ਉਹ ਕੋੜੀ, ਉਹ ਗਣਪਤ ਲਾਲ, ਜਿਹਨੂੰ ਕੋਈ ਕੋਲ ਬਿਠਾ ਕੇ ਰਾਜੀ ਨਹੀਂ, ਜਿਹਨੂੰ ਕੋਈ ਆਪਣੇ ਘਰ ਲੈ ਜਾ ਕੇ ਰਾਜੀ ਨਹੀਂ, ਜਿਹਦੇ ਨਾਲ ਕੋਈ ਗੱਲ ਬਾਤ ਕਰਕੇ ਰਾਜੀ ਨਹੀਂ। ਇਹਦੀ ਕਮਾਈ ਦਾ ਪਿੰਨਾ ਇੰਨਾ ਉੱਚਾ ਹੋ ਗਿਆ, ਇਹ ਪਹਾੜੀ ਤੇ ਇਹਨੇ ਟਿਕਾ ਕੀਤਾ।
ਤੇ ਹੁਣ ਲੋਕ ਚੱਲ ਚੱਲ ਕੇ ਇਹਦੇ ਕੋਲ ਆਉਣ ਲੱਗ ਪਏ, ਉਹ ਪਿਆਰਿਆ ਸਾਡੇ ਘਰ ਫਲਾਣਾ ਦੁੱਖ ਹੈ, ਤੂੰ ਅਰਦਾਸ ਕਰ ਸਾਡਾ ਦੁੱਖ ਦੂਰ ਹੋ ਜੇ। ਤੇ ਜਿਹਦੀ ਵੀ ਸਿਫਾਰਿਸ਼ ਕਰ ਦਿੰਦਾ ਨਾ ਗਣਪਤ ਲਾਲ ਗੁਰੂ ਨਾਨਕ ਦੇ ਅੱਗੇ ਅਰਦਾਸ ਰੂਪ ਦੇ ਵਿੱਚ, ਗੁਰੂ ਨਾਨਕ ਉਹਦੀਆਂ ਵੀ ਝੋਲੀਆਂ ਭਰ ਦਿੰਦਾ। ਹਾਂਜੀ ਦੇਖੋ ਆਏ ਮੇਰਾ ਸਤਿਗੁਰੂ, ਜਿਸ ਇਨਸਾਨ ਨੂੰ ਕੋਈ ਪੁੱਛਦਾ ਨਹੀਂ, ਜਿਹਨੂੰ ਕੋਈ ਕੋਲ ਭਾ ਕੇ ਰਾਜੀ ਨਹੀਂ, ਜੇ ਗੁਰੂ ਨਾਨਕ ਉਹਦੇ ਤੇ ਮੇਰ ਦਾ ਖਾਤਾ ਖੋਲ ਦੇਣ, ਉਹ ਕੋੜੀਆਂ ਨੂੰ ਵੀ ਝੋਲੀਆਂ ਭਰਨ ਵਾਲਾ ਬਣਾ ਦਿੰਦਾ ਹੈ। ਸਤਿ ਸ੍ਰੀ ਅਕਾਲ। ਪਿਆਰਿਓ, ਜਿੰਨੂੰ ਕੋਈ ਬੁਲਾ ਕੇ ਰਾਜੀ ਨਹੀਂ, ਗੁਰੂ ਉਹਦੇ ਵੱਲ ਨਿਗਾਹ ਪਾ ਦੇਵੇ, ਉਹ ਵੀ ਹਜ਼ਾਰਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣ ਜਾਂਦਾ ਹੈ। ਬਸ ਉਹਦੇ ਉੱਤੇ ਵਿਸ਼ਵਾਸ ਰੱਖੀਏ, ਉਹਦੇ ਉੱਤੇ ਭਰੋਸਾ ਰੱਖੀਏ ਕਿ ਬਾਬਾ ਆਪਣੀ ਮਿਹਰ ਬਣਾਈ ਰੱਖ, ਕਿਰਪਾ ਬਣਾਈ ਰੱਖ। ਉਹਦੇ ਨਾਲ ਪ੍ਰੇਮਾ ਭਗਤੀ ਦੀ ਸਾਂਝ ਹੋਰ ਵਧਾਈ ਚੱਲੀਏ, ਵਧਾਈ ਚੱਲੀਏ। ਸਭ ਕੁਝ ਉਹਦੇ ਘਰ, ਕਿਸੇ ਘਰ ਬਹੁਤ ਕੁਝ ਹੋ ਸਕਦਾ ਪਰ ਸਭ ਕੁਝ ਨਹੀਂ, ਸਭ ਕੁਝ ਹੈ ਮੇਰੇ ਗੁਰੂ ਨਾਨਕ ਗੁਰੂ ਰਾਮਦਾਸ ਦੇ ਘਰ ਵਿੱਚ, ਬਾਬਾ ਦੀਪ ਸਿੰਘ ਜੀ ਦੇ ਘਰ ਵਿੱਚ। ਬਸ ਸਾਨੂੰ ਲੈਣ ਦੀ ਜਾਚ ਆ ਜਾਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਓ ਅਖੀਰ ਤੇ ਵੱਡੇ ਦੇ ਕੋਲੋਂ ਇੱਕ ਵੱਡੀ ਦਾਤ ਮੰਗ ਲਈਏ। ਬਾਬਾ ਆ ਜਿਹੜੀ ਯਾਰੀ ਲਾਈ ਉਹ ਨਾ, ਇਹ ਯਾਰੀ ਹੁਣ ਤੋੜ ਨਿਭ ਜੇ, ਇਹ ਟੁੱਟੇ ਨਾ ਕਦੀ। ਜਿਹੜੀ ਬਖਸ਼ਿਸ਼ ਬਣਾਈ ਉਹਨਾਂ ਬਣਾਈ ਰੱਖੀ, ਕੁੱਲਾਂ ਤੱਕ ਬਣਾਈ ਰੱਖੀ। ਆ ਜਿਹੜੀ ਮਹਿਰਾਮਤ ਕੀਤੀ ਉਹਨਾਂ ਕੁੱਲਾਂ ਤੱਕ ਆਪਣੀ ਇਹ ਮਹਿਰਾਮਤ ਬਣਾਈ ਰੱਖੀ। ਵੱਡੇ ਕੋਲੋਂ ਵੱਡੀ ਦਾਤ ਮੰਗਿਓ ਸਾਰੇ, ਕੋਈ ਰਸਨਾ ਮੰਝੀ ਨਾ ਰਹੇ। ਸਾਰੀ ਸੰਗਤ ਪਿਆਰ 'ਚ ਬੋਲਿਓ ਜੀ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਮੰਗਿਓ ਸਾਰੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬੋਲੋ ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਤੇਰੇ ਬੱਚਿਆਂ ਨੂੰ ਭੁੱਲ ਕੇ ਵੀ ਕਦੇ ਅਭਿਮਾਨ ਨਾ ਆਵੇ। ਤੇਰੇ ਬੱਚਿਆਂ ਨੂੰ ਭੁੱਲ ਕੇ ਵੀ ਕਦੇ ਅਭਿਮਾਨ ਨਾ ਆਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਬਾਬਾ ਜੀ ਦਇਆ ਕਰੋ ਕਿ ਤੇਰੀ ਮੇਰੀ ਤੋੜ ਨਿਭ ਜਾਵੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਜੀ। ਧੰਨ ਬਾਬਾ ਦੀਪ ਸਿੰਘ ਜੀ। ਸੁਖ ਦੁੱਖ ਵੇਲੇ ਤੈਨੂੰ ਯਾਦ ਕਰਾਂ, ਹਰ ਵੇਲੇ ਇਹ ਫਰਿਆਦ ਕਰਾਂ।
बच्चा तेरा डोल ना जावे, बस इतना ख्याल रखना जी के बच्चा तेरा डोल ना जावे। बाबा जी दया करो कि तेरी मेरी तोड़ निभ जावे। मंगो बाबा जी दया करो कि तेरी मेरी तोड़ निभ जावे। धन गुरु रामदास जी, गुरु रामदास जी, प्यार नाल आखो ने जी धन बाबा दीप सिंह जी, तेरे चरणों दे विच मैं रहा, ते जपदा रहा तेरा ही नाम। तेरे चरणों दे विच मैं रहा, ते जपदा रहा तेरा ही नाम। अपने रंग विच ही रंग देना, के रंग कोई होर ना चढ़ जावे। अपने रंग विच ही रंग देना, के रंग कोई होर ना चढ़ जावे। बाबा जी दया करो कि तेरी मेरी तोड़ निभ जावे। मंगो बाबा जी दया करो कि तेरी मेरी तोड़ निभ जावे। तेरे बच्चों तू भूल के भी कदे अभिमान ना वे। तेरे बच्चों तू भूल के भी कदे अभिमान ना वे। बाबा जी दया करो कि तेरी मेरी तोड़ निभ जावे। बाबा जी दया करो कि तेरी मेरी तोड़ निभ जावे। पाँव तरला। बाबा जी दया करो कि तेरी मेरी तोड़ निभ जावे। बाबा जी दया करो कि तेरी मेरी तोड़ निभ जावे। कि तेरी मेरी तोड़ निभ जावे। कि तेरी मेरी तोड़ निभ जावे। बोले सो निहाल सत श्री अकाल। गुरु मेहर करे, पठानकोट शुकराना पिता जी गुरु ग्रंथ ਸਾਹਿਬ ਦਾ।
ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਸਾਹਿਬ ਜੀ ਦਾ, ਸਾਰੇ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਕਿਰਪਾ ਕੀਤੀ। ਔਰ ਸੰਗਤ ਜੀ ਤੁਹਾਡਾ ਵਿਸ਼ੇਸ਼ ਕਰਕੇ ਸ਼ੁਕਰਾਨਾ ਜਿਨ੍ਹਾਂ ਨੇ ਅਸੀਸਾਂ ਦਿੱਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨਾਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ TV ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ।
ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ। ਉਹ ਵੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ, ਉਹ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।